व्यूअर्स वेलकम बैक ऑन प्रोग्राम। सो व्यूअर्स एंड वाले सैक्शन में आप पहुंच चुके हैं। उस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਸਜੀਪੀਸੀ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਦਾ ਇੱਕ ਡੈਲੀਗੇਸ਼ਨ ਜੰਤਰ ਮੰਤਰ ਰੋਡ ਦਿੱਲੀ ਵਿਖੇ ਪ੍ਰੋਟੈਸਟ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਉੱਥੇ ਜਾ ਕੇ ਬੈਠੇਗਾ। ਸੋ ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो इस इशू ते गल करन तो पहला असीं जिहड़े साडे वीर भैण फेसबुक ते जुड़े ने उन्हां नूं रैकगनाइज़ करते हैं। अर्जन सिंह, गुरदीप सिंह उन्होंने फतेह अर्ज की है, वरिंदर सिंह उन्होंने भी फतेह बुलाई है, तुहानूं भी मैनूं नूं जी, और उन्होंने कहा है कि लव फ्रॉम आस्ट्रेलिया मैलबर्न। बहुत बहुत शुक्रिया वरिंदर सिंह जी। कमल सिंह लिखते हैं कल एक आवाज़े पंजाब नां दे चैनल ते देखिया कि फरीदकोट ਜ਼ਿਲ੍ਹੇ ਵਿੱਚ ਕੁਝ 10-15 ਨੌਜਵਾਨ ਕੁੜੀਆਂ ਦੀਆਂ ਟੋਲੀਆਂ ਕਈ ਜਗ੍ਹਾ ਦੇਖੀਆਂ ਗਈਆਂ ਤੇ ਲੋਕਾਂ ਨੇ ਇਕੱਠੇ ਹੋ ਕੇ ਪੜਤਾਲ ਵੀ ਕੀਤੀ। ਇਹ ਸਾਰੀਆਂ ਪੈਸੇ ਮੰਗ ਰਹੀਆਂ ਸਨ ਤੇ ਜ਼ੋਰ ਉਹ ਵੀ ਧੱਕੇ ਨਾਲ ਤੇ ਜਿਰਾ ਕਰ ਰਹੀਆਂ ਸਨ ਕਿ ਅਸੀਂ ਗਰੀਬ ਹਾਂ, ਬੱਚਿਆਂ ਦੇ ਖਾਣ ਲਈ ਮੰਗ ਰਹੇ ਹਾਂ। ਪਰ ਜਦੋਂ ਪੜਤਾਲ ਕੀਤੀ ਤਾਂ ਸਾਰੀਆਂ 14 ਤੋਂ 25-30 ਸਾਲ ਵਿੱਚ ਸਨ, ਕਈ ਨਾਬਾਲਗ ਵੀ ਸਨ, ਆਧਾਰ ਕਾਰਡ ਗੁਜਰਾਤ ਅਹਿਮਦਾਬਾਦ ਦੇ ਸਨ, ਸਾਰੀਆਂ ਨੇ ਪੈਂਟ ਸ਼ਰਟ ਪਾਈਆਂ ਹੋਈਆਂ ਸਨ। ਇਹ ਕੋਈ ਵੱਡੀ ਸਾਜ਼ਿਸ਼ ਹੈ। ਕਮਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਵੀ ਉਹ ਵੀਡੀਓ ਦੇਖੀ ਹੈ ਔਰ ਜਿਹੜੇ ਰਿਪੋਰਟਰ ਨੇ ਜਦੋਂ ਉਹਨਾਂ ਨੂੰ ਗ੍ਰਿਲ ਕੀਤਾ ਉਹਨਾਂ ਦੀ ਆਈਡੀ ਵੀ ਔਰ ਸਾਰਿਆਂ ਦੇ ਕੋਲ ਹੀ ਮੋਸਟਲੀ ਉਹ ਗੁਜਰਾਤ ਦੀਆਂ ਆਈਡੀਜ਼ ਨੇ ਔਰ ਈਵਨ ਮਾਈਨਰ ਇੱਕ ਬੱਚੀ ਵੀ ਉਹਨਾਂ ਦੇ ਨਾਲ ਹੈ। ਸੋ ਇਸ ਤੋਂ ਤਾਂ ਕੋਈ ਔਰ ਜਿਸ ਕਿਸਮ ਦਾ ਉਹਨਾਂ ਦਾ ਪਹਿਰਾਵਾ ਜਾਂ ਉਹਨਾਂ ਦੀ ਦਿੱਖ ਹੈ, ਇਹ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਨੂੰ ਕਿਵੇਂ ਸਿਸਟੇਮੈਟਿਕਲੀ ਡਰੱਗਸ ਦੇ ਹਵਾਲੇ ਕੀਤਾ ਗਿਆ, ਕਿਵੇਂ ਬਦ ਅਖਲਾਕੀ ਨੂੰ ਜਿਹੜਾ ਖੜਾ ਕਰਨ ਦੇ ਲਈ ਇਹ ਹੁਣ ਇੱਕ ਨਵਾਂ ਵੈਪਨ ਉਹਨਾਂ ਨੇ ਲਿਆਂਦਾ ਕਿਉਂਕਿ ਔਰ ਬੱਚਿਆਂ ਦੇ ਲਈ ਉਹ ਬਿਲਕੁਲ ਸਾਰੀਆਂ ਯੰਗ ਨੇ ਉਹ ਔਰ ਗੁਜਰਾਤ ਤੋਂ ਆਲ ਦਾ ਵੇ ਲਿਆ ਕੇ ਪੰਜਾਬ ਦੇ ਮਾਲਵੇ ਦੇ ਪੇਂਡੂ ਖੇਤਰਾਂ 'ਚ ਛੱਡਣਾ ਔਰ ਇਹ ਇਕੱਲਾ ਇੱਕ ਥਾਂ 'ਤੇ ਨਹੀਂ ਹੋਏਗਾ। ਇਸ ਕਿਸਮ ਦਾ ਇਹ ਤਾਂ ਇੱਕ ਸਪੌਟ ਹੋਇਆ ਔਰ ਇਸ ਦੇ ਉੱਤੇ ਹੋਰ ਵੀ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਕੁਝ ਦੇਖਿਆ ਜਾਏਗਾ। ਮੈਂ ਸਮਝਦਾ ਵੀ ਇਸ ਦੇ ਉੱਤੇ ਜਿਹੜਾ ਫੌਰਨ ਐਕਸ਼ਨ ਹੋਣਾ ਚਾਹੀਦਾ। ਸਰਕਾਰਾਂ ਤੋਂ ਤਾਂ ਉਹ ਤਾਂ ਨਾਲ ਰਲੇ ਹੋਏ ਨੇ। ਅਸੀਂ ਸਮਝਦੇ ਹਾਂ ਵੀ ਸਾਡੀਆਂ ਵਲੰਟੀਅਰ ਆਰਗੇਨਾਈਜੇਸ਼ਨਸ ਔਰ ਇਹਦੇ 'ਚ ਵੀ ਉਹਨਾਂ ਨੇ ਬਹੁਤ ਚੰਗਾ ਕੀਤਾ। ਹਾਲਾਂਕਿ ਸਿੱਖ ਨੌਜਵਾਨ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕਰਕੇ ਕੀਤਾ, ਲੇਕਿਨ ਮੀਡੀਆ ਤਾਂ ਕਿ ਹਰ ਚੀਜ਼ ਦੀ ਵੀਡੀਓ ਬਣਦੀ ਹੋਏ ਕੱਲ੍ਹ ਨੂੰ ਤੁਸੀਂ ਜਦੋਂ ਉਹਨਾਂ ਨੂੰ ਵੀ ਪੁਸ਼ ਕਰੋਗੇ ਆਊਟ, ਉਹਨੂੰ ਵੀ ਉਹ ਕਹਾਣੀ ਬਣਾਉਣਗੇ ਔਰ ਜਿਸ ਕਿਸਮ ਦਾ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਉਛਲ ਕੇ ਚੀਖ ਰਹੀਆਂ ਹੁੰਦੀਆਂ ਨੇ, ਉਹ ਇਹਨੂੰ ਹਿੰਦੂ ਔਰਤਾਂ ਦੀ ਮੋਡੈਸਟੀ ਤੇ ਹਮਲਾ ਔਰ ਫਲਾਣਾ ਢਿਮਕਾ ਇਸ ਕਿਸਮ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਨਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਵਾਕਿਆ ਹੀ ਵੱਡੀ ਸਾਜ਼ਿਸ਼ ਹੈ ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਬਦ ਅਖਲਾਕੀ ਪੈਦਾ ਕਰਨ ਦੇ ਲਈ ਔਰ ਕੋਈ ਵੀ ਜਿਹੜਾ ਇਸ ਸਾਰੇ ਨੂੰ ਇਸ ਪਾਸੇ ਤੋਰਨ ਲਈ ਉਹਨਾਂ ਦਾ ਇਹ ਵੈਪਨ ਹੈ। ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ। ਵੀ ਰਵਨੀਤ ਸਿੰਘ ਲਿਖਦੇ ਨੇ ਕਿ ਡਾਕਟਰ ਸਾਹਿਬ ਪਲੀਜ਼ ਮੇਕ ਐਨ ਅਕਾਊਂਟ ਔਨ ਟਵਿੱਟਰ, your tweets will make a significant difference given that you have such an analytic mind on Sikh issues। और सतनाम ढिल्लों और मोहम्मद जावेद उन्होंने भी खालिस्तान की गल की। रवनीत सिंह जी तुसी ठीक फरमा रहे हो। सानू होर भी पहला भी इस दे उत्ते होया पर पता नहीं मेरी क्यों ये रिलक्टेंस रही। हालांकि सारा वक्त गुजरदा तो एकेडैमिक एक्टिविटी च है, पर मैं तुहाडे सुझाव नूं गंभीरता दे नाल ਜ਼ਰੂਰ ਸੋਚਾਂਗਾ ਇਸ ਉੱਤੇ। ਹੁਣ ਕੱਲ੍ਹ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਭਾਈ ਜਿਹੜੇ ਵੇਟ ਲਿਫਟਿੰਗ ਨਾਟ ਵੇਟ ਲਿਫਟਿੰਗ ਰੈਸਲਿੰਗ ਦੇ ਭਲਵਾਨ ਬੱਚੀਆਂ ਔਰ ਉਹਨਾਂ ਦੇ ਕਿਵੇਂ ਉਹ ਬੈਠੇ ਹੋਏ ਨੇ ਜੰਤਰ ਮੰਤਰ ਰੋਡ 'ਤੇ ਔਰ ਉਹਨਾਂ ਨੇ ਆ ਕੇ ਜਿਹੜਾ 2 ਸਾਕਸ਼ੀ ਮਲਕ ਔਰ ਉਹਨਾਂ ਦਾ ਹਸਬੈਂਡ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਦਮਦਮਾ ਸਾਹਿਬ, ਕਿਉਂਕਿ ਜਿਹੜੇ ਮੁਕਾਮੀ ਜਥੇਦਾਰ ਤੋਂ ਦਮਦਮਾ ਸਾਹਿਬ ਦੇ ਹੀ ਨੇ ਐਕਟਿੰਗ ਤਾਂ ਅਕਾਲ ਤਖਤ ਦਾ ਬਣਾਇਆ ਹੋਇਆ ਔਰ ਉਹਨਾਂ ਤੋਂ ਉਹਨਾਂ ਨੇ ਮੰਗ ਕੀਤੀ ਕਿ ਭਾਈ ਸਿੱਖ ਕੌਮ ਸਾਡੀ ਨਾਲ ਆਏ। ਸੋ ਸਿੱਖ ਕੌਮ ਹਮੇਸ਼ਾ ਜਸਟਿਸ ਲਈ ਖਲੋਂਦੀ ਹੈ ਤਾਂ ਸਾਨੂੰ ਜਿਹੜਾ ਹੈ ਉਹ ਤੁਹਾਡੀ ਮਦਦ ਦੀ ਲੋੜ ਹੈ ਔਰ ਉਹਨਾਂ ਨੇ ਵੀ ਉਹਨਾਂ ਨੂੰ ਆਨਰ ਕੀਤਾ। ਸ੍ਰੀ ਸਾਹਿਬ ਵੀ ਔਰ ਸਿਰੋਪਾਓ ਵੀ ਮੈਂ ਸਮਝਦੇ। ਹੁਣ ਅੱਜ ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਵੀ ਫਤਿਹਗੜ੍ਹ ਸਾਹਿਬ ਵੀ ਉਸ ਦੀਵਾਨ ਸ਼ਾਇਦ ਉਹੀ ਗਰੁੱਪ ਸੀ ਜਿਹੜਾ ਉੱਥੋਂ ਆਇਆ ਜਾਂ ਫਤਿਹਗੜ੍ਹ ਸਾਹਿਬ ਬਾਅਦ ਦੇ ਵਿੱਚ ਆਏ ਨੇ ਜਾਂ ਉਸੇ ਟ੍ਰਿਪ ਦਾ ਹਿੱਸਾ ਸੀ। ਲੇਕਿਨ ਮੈਂ ਜਦੋਂ ਕੱਲ੍ਹ ਵੀ ਜ਼ਿਕਰ ਕੀਤਾ ਔਰ ਸਾਡੇ ਬਹੁਤ ਸਾਰਿਆਂ ਨੇ ਤਾਰੀਫ ਕੀਤੀ ਕਿ
ਉਸ ਤੋਂ ਹਾਲਾਂਕਿ ਬਹੁਤ ਪਹਿਲਾਂ ਵੀ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਇਸ ਦੇ ਉੱਤੇ ਗੱਲ ਕਰੋ, ਪਰ ਸਾਨੂੰ ਸੀ ਵੀ ਇਨ ਦਾ ਐਂਡ ਪਤਾ ਨਹੀਂ ਕੀ ਖੇਡ ਕਿੱਧਰ ਨੂੰ ਜਾਂਦੀ ਹੈ। ਪਰ ਹੁਣ ਇਹੀ ਜਦੋਂ ਅਸੀਂ ਇੱਕ ਪਾਸੇ ਵੈਸਟਰਨ ਯੂਪੀ ਔਰ ਹਰਿਆਣੇ 'ਚ ਜਾਟ ਬੈਲਟ ਦੇ ਵਿੱਚ ਸਿੱਖਾਂ ਦੇ ਲਈ ਪਿਆਰ ਹਮਦਰਦੀ ਦੇਖਦੇ ਹਾਂ, ਸਿੱਖ ਸੱਜਣ ਦਾ ਵੀ ਉਹਨਾਂ ਦਾ ਹੈ, ਉਹ ਵੀ ਰਿਅਲਾਈਜ਼ ਕਰ ਰਹੇ ਨੇ ਕਿ ਵੀ ਇਹ ਜਿਹੜਾ ਬ੍ਰਾਹਮਣ ਬਣੀਆਂ ਕਲਿੱਕ ਹੈ ਔਰ ਇਹ ਨੈਕਸਸ ਹੈ, ਇਹਦੇ 'ਚ ਉਹਨਾਂ ਦੀ ਥਾਂ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਸਾਡੇ ਸਿੱਖ ਭਰਾਵਾਂ ਦੇ ਨਾਲ ਹੀ ਹੈ, ਕਿਉਂਕਿ ਜਾਟ ਕਲਚਰ 'ਚ ਵੀ ਬੜੇ ਸਾਫ਼-ਗੋਹ ਜਿਹੇ ਲੋਕ ਨੇ ਔਰ ਉਹ ਸਾਰੇ ਦੇ ਨਾਲ ਜਿਹੜਾ ਕਿਸਾਨੀ ਔਰ ਐਕਸਪਲੋਇਟੇਸ਼ਨ ਉਹ ਸਾਰਿਆਂ ਨੂੰ ਸਮਝਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਜਿਵੇਂ ਜਥੇਦਾਰ ਐਕਟਿੰਗ ਨੇ ਜੋ ਵੀ ਉਹਨਾਂ ਨੂੰ ਕਿਹਾ, ਪਰ ਉਸ ਦਾ ਫਾਲੋ ਅਪ ਅੱਜ ਜ਼ਰੂਰ ਦੇਖਣ 'ਚ ਆਇਆ ਕਿ SGPC ਮੈਂਬਰਸ ਟੂ ਜੁਆਇਨ ਪ੍ਰੋਟੈਸਟਿੰਗ ਰੈਸਲਰਸ ਐਟ ਜੰਤਰ ਮੰਤਰ ਇਨ ਦਿੱਲੀ। ਭਾਵੇਂ ਉਹ ਡੈਲੀਗੇਸ਼ਨ ਹੀ ਜਾਏਗਾ ਮਈ 29 ਨੂੰ ਉਹ ਰੈਸਲਰਸ ਦੀ ਸਪੋਰਟ ਦੇ ਵਿੱਚ, ਔਰ ਉਸ ਦੇ ਵਿੱਚ SGPC ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਲਦੇਵ ਸਿੰਘ ਕਿੰਮਰ, ਜਨਰਲ ਸੈਕਟਰੀ ਗੁਰਚਰਨ ਸਿੰਘ ਗਰੇਵਾਲ ਤੇ ਐਗਜ਼ੈਕਟਿਵ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਵੀ ਜਾਣਗੇ। ਔਰ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਵੀ ਸੱਚ ਦੇ ਲਈ ਲੜਦਾ ਹੈ ਅਸੀਂ ਉਹਦੇ ਨਾਲ ਖਲੋਂਦੇ ਹਾਂ। ਅਸੀਂ ਸਮਝਦੇ ਹਾਂ ਕਿ ਵੀ ਚਲੋ ਇਹ ਸਿੰਬੋਲਿਕ ਹੈ, ਇਸ ਵੇਲੇ ਇਹਨਾਂ ਦਾ ਡੈਲੀਗੇਸ਼ਨ ਜਾਏਗਾ, ਪਰ ਜੇ ਇਸ ਇਸ਼ੂ ਨੂੰ ਜਿਹੜਾ ਇੱਕ ਸੈਂਟਰਲ ਇਸ਼ੂ ਬਣਾ, ਕਿਉਂਕਿ ਇਸ ਦੇ ਨਾਲ ਇਕੱਲਾ ਇਹ ਨਹੀਂ ਹੈ ਵੀ ਉਹ ਜਿਹੜਾ ਬ੍ਰਿਜ ਭੂਸ਼ਣ ਕੇ ਕੌਣ ਹੈ ਗੁੰਡਾ, ਉਹਨਾਂ ਦਾ ਰੈਸਲਿੰਗ ਚੈਂਪੀਅਨ ਦਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਇਹਦੇ ਬਾਵਜੂਦ ਕਿ ਕਿੰਨਾ ਦਬਾਅ ਹੈ। ਇਹ ਜਿੱਥੇ ਸਾਨੂੰ ਜੋ ਸਾਡਾ ਰੋਲ ਹੈ, ਕਿਉਂਕਿ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਕਾਲ ਤਖਤ ਤੇ ਕੋਈ ਵੀ ਆ ਕੇ ਫਰਿਆਦੀ ਹੋਇਆ ਸਿੱਖ ਕੌਮ ਨਾਲ ਖਲੋਤੀ ਹੈ। ਦੂਸਰੇ ਪਾਸੇ ਮੈਂ ਸਮਝਦਾ ਵੀ ਇਹ ਸਾਡੇ ਸਪੋਰਟ ਬੇਸ ਨੂੰ ਵੀ ਵਧਾਉਂਦਾ ਹੈ। ਜੇ ਹਰਿਆਣਾ ਔਰ ਵੈਸਟਰਨ ਯੂਪੀ ਇਹ ਪੰਜਾਬ ਦੇ ਨਾਲ ਇਕਸੁਰਤਾ ਆਉਣ ਵਾਲੇ, ਹਾਲਾਂਕਿ ਇਹ ਬੇਬੀ ਸਟੈਪ ਨੇ, ਇਹ ਨਹੀਂ ਹੈ ਵੀ ਇਮੀਡੀਏਟ ਬਾਅਦ ਇਹਨਾਂ ਦੀ ਹਿੰਦੂਤਵੀਆਂ ਦੀ ਗੰਦੀ ਪੋਲਿਟਿਕਸ ਖਤਮ ਹੋ ਜਾਏਗੀ, ਲੇਕਿਨ ਲੌਂਗ ਟਰਮ ਅਸੀਂ ਸਮਝਦੇ ਹਾਂ ਵੀ ਔਰ ਜਸਟਿਸ ਦਾ ਤਕਾਜ਼ਾ ਵੀ ਇਹੀ ਹੈ ਔਰ ਸਿੱਖੀ ਦਾ ਤਕਾਜ਼ਾ ਵੀ ਇਹੀ ਹੈ। ਸੋ ਮੈਨੂੰ ਇਹ ਲੱਗਾ ਕਿ ਭਾਈ ਭਾਵੇਂ ਕੱਲ੍ਹ ਉਹਨਾਂ ਦੀ ਸਿੰਬੋਲਿਕ ਮੀਟਿੰਗ ਸੀ, ਪਰ SGPC ਦਾ ਫੋਰਨ ਡੈਲੀਗੇਸ਼ਨ ਭੇਜਣ ਦਾ ਫੈਸਲਾ ਜਿਹੜਾ ਹੈ ਇਹ ਪੋਜ਼ਿਟਿਵ ਹੈ। ਹਾਲਾਂਕਿ ਨਾਲ ਦੀ ਨਾਲ ਉਹ ਫੂਕ ਕੱਢਣ ਵਾਲੇ ਫੈਸਲੇ ਵੀ ਕਰ ਲੈਂਦੇ ਨੇ ਕਿ ਜੀ ਜਦੋਂ ਸਾਰੀ ਆਪੋਜੀਸ਼ਨ ਖੜੀ ਹੈ ਕਿ ਵੀ ਅਸੀਂ ਪ੍ਰੈਜ਼ੀਡੈਂਸ਼ੀਅਲ ਜਿਹੜੀ ਪਾਰਲੀਮੈਂਟਰੀ ਬਿਲਡਿੰਗ ਦੇ ਉਦਘਾਟਨ ਦਾ ਬਾਈਕਾਟ ਕਰ ਰਹੇ ਹਾਂ, ਸੁਖਬੀਰ ਸਿੰਘ ਬਾਦਲ ਤੇ ਆਂਟੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਉੱਥੇ ਜਾ ਰਹੇ ਨੇ। ਉਹ ਕਹਿੰਦੇ ਉਹਨਾਂ ਦਾ ਦਲਜੀਤ ਸਿੰਘ ਚੀਮਾ ਕਹਿੰਦਾ ਜੀ ਇੰਨਾ ਸ਼ੁਭ ਸ਼ਗਨ, ਲੋਕਤੰਤਰ ਦਾ ਸ਼ਗਨ, ਔਰ ਇਸ ਦਾ ਵਿਰੋਧ ਕਰਨਾ ਤੇ ਫਲਾਣਾ, ਕਿਉਂਕਿ ਉਹ ਤਰਲੇ ਕਰ ਰਹੇ ਨੇ ਕਿ ਭਾਈ ਅਬ ਤੋਂ मान जाओ, हमें वापस ले लो, ਅਸੀਂ ਉਸੇ ਹੀ ਤਨਖਾਹ ਤੇ ਕੰਮ ਕਰਾਂਗੇ ਨਾ। ਉਹ ਨੌਕਰ ਮਾਲਕ ਦੇ ਹੁੰਦੇ ਨਾ ਕਿ ਵੀ ਜੇ ਮੈਨੂੰ ਮੇਰੀ ਤਨਖਾਹ ਨਾ ਵਧਾਈ ਤੇ ਮੈਂ ਫਿਰ ਉਹਨੇ ਕਿਹਾ ਫਿਰ ਕੀ ਕਹਿੰਦੇ, ਫਿਰ ਉਸੇ ਹੀ ਤਨਖਾਹ ਤੇ ਕੰਮ ਕਰਾਂਗੇ। ਸੋ ਉਹ ਤਾਂ ਹੁਣ ਤਿਆਰ ਨੇ, ਉਸੇ ਕੀ ਕਹਿੰਦੇ ਅੱਧੀ ਕਰ ਦਿਓ ਤਨਖਾਹ, ਪਰ ਸਾਡੇ ਤੇ ਛਾਪੇ ਨਾ ਮਾਰਿਓ, ਸਾਨੂੰ ਨਾਲ ਹੀ ਰੱਖੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।